ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀਰ ਰਣਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੀ ਦੂਜੀ ਈਮੇਲ ਹੈ। ਪਹਿਲੀ ਈਮੇਲ ਪ੍ਰੋਗਰਾਮ ਸ਼ਾਮਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਮੈਂ ਅੰਤਰਰਾਸ਼ਟਰੀ ਸਿੱਖ ਜਗਤ ਨੂੰ ਸਿੱਖ ਨਸਲਕੁਸ਼ੀ ਸੰਬੰਧੀ UN ਵਿੱਚ ਪਟੀਸ਼ਨ ਪਾ ਕੇ ਅਖੌਤੀ ਲੋਕਤੰਤਰ ਦਾ ਸੱਚ ਦੁਨੀਆ ਸਾਹਮਣੇ ਰੱਖਣ ਲਈ ਧੰਨਵਾਦ ਅਤੇ ਮੁਬਾਰਕਬਾਦ ਦਿੰਦਾ ਹਾਂ। ਭਾਵੇਂ ਕਿ ਮੈਨੂੰ ਦੁੱਖ ਵੀ ਹੈ ਕਿ ਆਪਣੇ ਬਹੁਤ ਸਾਰੇ ਸਿੱਖ 3 ਨਵੰਬਰ ਸਿੱਖ ਨਸਲਕੁਸ਼ੀ ਵਾਲੇ ਦਿਨ ਹਿੰਦੂ ਤਿਉਹਾਰ ਦੀਵਾਲੀ ਮਨਾ ਕੇ ਆਪਣੀ ਨਾਸਮਝੀ ਦਾ ਸਬੂਤ ਦਿੰਦੇ ਰਹੇ। ਪਰ ਡਾਕਟਰ ਸਾਹਿਬ, ਜੁਗਨੂ ਦੀ ਤਰ੍ਹਾਂ ਕੁੱਪ ਹਨੇਰੇ 'ਚ ਚਾਨਣ ਦੀ ਕਿਰਨ ਵਾਂਗ ਕਈ ਵੀਰਾਂ ਨੇ ਇਸ ਦਿਨ ਕੈਂਡਲ ਮਾਰਚ ਕੱਢ ਕੇ ਜਾਂ ਹੋਰ ਤਰੀਕੇ ਨਾਲ ਨਸਲਕੁਸ਼ੀ ਦੇ ਸ਼ਿਕਾਰ ਹੋਏ ਵੀਰਾਂ ਭੈਣਾਂ ਨੂੰ ਸ਼ਰਧਾਂਜਲੀ ਦਿੱਤੀ। ਹੁਣ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਰਣਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੇਸ਼ੱਕ ਅਫਸੋਸ ਦਾ ਜ਼ਾਹਰ ਕੀਤਾ ਹੈ ਕਿ ਦੀਵਾਲੀ ਜਿਹੜਾ ਕਿ ਕੋਈ ਜਿਹਦਾ ਸਿੱਖੀ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ, ਸਾਡਾ ਡਿਫਰੈਂਟ ਬੰਦੀ ਛੋੜ ਦਿਵਸ ਹੈ, ਪਰ ਹੁਣ ਐਵੇਂ ਰਲਗੜ ਕਰ ਦਿੱਤਾ ਇਹਨਾਂ ਨੇ ਜੀ। ਔਰ ਇਹਦੇ ਬਾਵਜੂਦ ਕਿ ਭਾਈ ਰਾਜੋਆਣਾ ਨੇ ਐਤਕੀ ਇਹ ਮੰਗ ਵੀ ਕੀਤੀ ਸੀ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਜੀ ਕਿ 3 ਨਵੰਬਰ ਨੂੰ ਬਣਦਾ ਹੈ ਨਸਲਕੁਸ਼ੀ ਦਾ ਹੀ ਇਹ ਦੌਰ ਹੈ, ਤੇ ਇਸ ਵਾਰ ਤੁਸੀਂ ਪਟਾਕੇ ਔਰ ਦੀਪਮਾਲਾ ਨਾ ਕਰੋ, ਉਹਦੇ ਜਿਹੜੇ ਪੈਸੇ ਬਚਦੇ ਨੇ ਉਹ ਪੀੜਤ ਪਰਿਵਾਰਾਂ ਦੀ ਮਦਦ ਕਰੋ ਜੀ। ਪਰ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਬਿਆਨ ਦਾ ਗਿਆ ਕਿ ਜੀ ਇਹ ਤਾਂ ਸਾਡੀ ਪਰੰਪਰਾ ਹੈ, ਅਸੀਂ ਇਹਨੂੰ ਛੱਡ ਨਹੀਂ ਸਕਦੇ ਜੀ। ਹਾਲਾਂਕਿ ਤੁਸੀਂ ਇਹਨਾਂ ਦਾ ਦੇਖੋ ਦੋਗਲਾਪਨ ਜਾਂ ਇਹਨਾਂ ਦੀ ਹਿਪੋਕਰੇਸੀ ਦੰਭ ਜੀ ਕਿ ਹਰਸਿਮਰਤ ਕੌਰ ਬਾਦਲ ਦੀ ਇਹ ਸਟੇਟਮੈਂਟ ਲੱਗੀ ਹੋਈ ਹੈ ਜੀ ਮੈਂ ਤਾਂ ਕਦੇ ਦੀਵਾਲੀ ਮਨਾਈ ਨਹੀਂ, ਉਸ ਤੋਂ ਬਾਅਦ ਮੈਂ ਤਾਂ ਨਵੰਬਰ 84 ਦੀ ਨਸਲਕੁਸ਼ੀ ਮੈਨੂੰ ਜਿਹੜੀ ਹੈ ਉਹ ਬਹੁਤ ਬੌਦਰ ਕਰਦੀ ਹੈ। ਮੇਰੇ ਹਲਕੇ ਦੇ ਲੋਕ ਭਾਵੇਂ ਮੈਨੂੰ ਵਧਾਈ ਦਿੰਦੇ ਨੇ ਪਰ ਮੈਂ ਉਸ ਤੋਂ ਬਾਅਦ ਕਦੇ ਦੀਵਾਲੀ ਨਹੀਂ ਮਨਾਈ। ਹੁਣ ਇਹਨੂੰ ਕੋਈ ਮੱਕੜ ਨੂੰ ਦੀ ਪਰੰਪਰਾ ਵਾਲੀ ਗੱਲ ਠੀਕ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਅਫਸੋਸ ਹੋਇਆ ਉਹ ਠੀਕ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵਾਰ ਜਿਸ ਤਰੀਕੇ ਦੇ ਨਾਲ 10 ਲੱਖ ਦਸਤਖਤਾਂ ਵਾਲੀ ਪਟੀਸ਼ਨ ਹਜ਼ਾਰਾਂ ਸਿੱਖਾਂ ਨੇ ਜਾ ਕੇ ਜਨੀਵਾ ਹਿਊਮਨ ਰਾਈਟ ਕਾਉਂਸਲ ਦੇ ਹੈੱਡਕੁਆਰਟਰ 'ਚ ਦਿੱਤੀ ਜੀ, ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਇਹ ਜਿਵੇਂ ਹਨੇਰੇ ਦੇ ਵਿੱਚ ਜੁਗਨੂ ਦੀ ਰੌਸ਼ਨੀ ਹੈ, ਉਹ ਸਾਰੇ ਹਨੇਰੇ ਨੂੰ ਤਾਂ ਨਹੀਂ ਹਟਾ ਸਕਦਾ, ਲੇਕਿਨ ਉਹ ਟਿਮਟਮਾ ਕੇ ਹਨੇਰੇ ਨੂੰ ਚੈਲੰਜ ਜ਼ਰੂਰ ਕਰਦੇ ਜੀ ਜੀ। ਸੋ ਬਾਹਰਲੇ ਸਿੱਖਾਂ ਨੇ ਇਸ ਪੂਰੀ ਮੁਹਿੰਮ ਦੇ ਵਿੱਚ ਵੀ ਔਰ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਸਮੇਂ 'ਚ ਵੀ ਬਹੁਤ ਸਾਰੇ ਮਸਲੇ ਨੇ ਜਿਹੜੇ ਡਾਇਸਪੋਰਾ ਸਿੱਖ ਜਿਹਨੂੰ ਹਾਈਲਾਈਟ ਕਰਨਗੇ। ਸੋ ਇਹ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੀ ਆਸ ਦੀ ਕਿਰਨ ਹੈ ਇਵੇਂ ਹੀ ਇਹ ਜੁਗਨੂਆਂ ਦਾ ਟਿਮਟਮਾਣਾ ਜਿਵੇਂ ਜਿਸ ਨੂੰ ਕਦੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਡਿਕਸੀ ਗੁਰੂ ਘਰ ਟੋਰਾਂਟੋ ਦੀ ਸਟੇਜ ਤੋਂ ਕਿਹਾ ਸੀ ਕਿ ਜਦੋਂ ਹਨੇਰਾ ਇੰਨਾ ਗੂੜਾ ਹੁੰਦਾ ਗਿਆ ਔਰ ਉਸ ਨੂੰ ਲੱਗਾ ਕਿ ਮੈਂ ਜਿੱਤ ਹਾਸਲ ਕਰ ਲਈ ਹੈ, ਤੇ ਫਿਰ ਕਿਸੇ ਖੂੰਜੇ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਕਿਸੇ ਮਾਂ ਨੇ ਇੱਕ ਦੀਵਾ ਨਿੱਕਾ ਜਿਹਾ ਜਗਾ ਕੇ ਤੇ ਉਸ ਹਨੇਰੇ ਨੂੰ ਚੈਲੰਜ ਕਰ ਦਿੱਤਾ ਤੇ ਫਿਰ ਦੇਖਦੇ ਹੀ ਦੇਖਦੇ ਥਾਂ ਥਾਈਂ ਕਈ ਦੀਵੇ ਜਿਹੜੇ ਨੇ ਉਹ ਟਿਮਟਿਮਾਣ ਲੱਗ ਗਏ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਬਾਹਰ ਡਾਇਸਪੋਰਾ ਸਿੱਖ ਨੇ ਉਹ ਦੀਵਿਆਂ ਦੀ ਤਰ੍ਹਾਂ ਇਸ ਹਨੇਰੇ ਨੂੰ ਚੈਲੰਜ ਕਰ ਰਹੇ ਨੇ ਔਰ ਇੱਕ ਦਿਨ ਇਹ ਜਿਹੜਾ ਸੂਰਜ ਦਾ ਚਾਨਣ ਹੈ ਇਹ ਬਣਨ ਦੀ ਤੌਫੀਕ ਰੱਖਦੇ ਨੇ ਔਰ ਹਨੇਰਾ ਅਲਟੀਮੇਟਲੀ ਜਿਹੜਾ ਹੈ ਉਸ ਨੂੰ ਛੱਡਣਾ ਪਏਗਾ। ਚਾਨਣ ਜਿਹੜਾ ਹੈ ਉਹੀ ਅਲਟੀਮੇਟਲੀ ਇਸ ਧਰਤੀ ਤੇ ਰਾਜ ਕਰੇਗਾ ਜੀ। ਡਾਕਟਰ ਸਾਹਿਬ ਬਿਲਕੁਲ। ਸਾਡੀ ਅਗਲੀ ਈਮੇਲ ਐਲੇ ਤੋਂ ਵੀਰ ਗੁਰਮੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਲਵ ਯੂਰ ਪ੍ਰੋਗਰਾਮ, you are great and sister Neelam Kaur is lucky to sit with you, thanks। ਡਾਕਟਰ ਸਾਹਿਬ ਜੀ, ਮੈਂ 2 ਰਾਈਟਰ ਕੋਟ ਕਰਾਂਗਾ। ਫਰਸਟ, ਵਾਰਿਸ ਸ਼ਾਹ, ਉਹਨਾਂ ਦਾ ਕਹਿਣਾ ਹੈ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ। ਮੈਂ ਇਸ ਤੁਕ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਮੇਰੀਆਂ ਤੇ ਮੇਰੇ ਹੋਰ ਵੀਰ ਭੈਣਾਂ ਦੀਆਂ ਆਦਤਾਂ ਬਦਲ ਰਹੀਆਂ ਨੇ। ਸੋ ਵਾਰਿਸ ਸ਼ਾਹ ਜੀ, ਤੁਹਾਡੀ ਤੁਕ ਫੇਲ ਹੋ ਗਈ। ਉਹਨਾਂ ਦਾ ਅਗਲਾ ਰਾਈਟਰ ਹੈ ਸੁਰਜੀਤ ਸਿੰਘ ਪਾਤਰ। ਉਹਨਾਂ ਦਾ ਕਹਿਣਾ ਹੈ ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇਂ, 4 ਬੰਦੇ ਰੱਖ ਲੈ ਮੋਢਾ ਦੇਣ ਲਈ। ਮੈਂ ਇਸ ਤੁਕ ਤੇ ਵੀ ਭਰੋਸਾ ਕਰਨਾ ਬੰਦ ਕਰ ਦਿੱਤਾ ਹੈ ਕਿਉਂਕਿ ਤੁਸੀਂ ਸੱਚ ਹੀ ਬੋਲ ਰਹੇ ਹੋ। ਸੱਚੋ ਸੱਚ ਪ੍ਰੋਗਰਾਮ ਸੱਚ ਦੀ ਹੀ ਗੱਲ ਹੁੰਦੀ ਹੈ। ਸੋ ਪਾਤਰ ਸਾਹਿਬ ਜੀ, ਆ ਕੇ ਦੇਖ ਹੀ ਲਓ, ਸੱਚ ਬੋਲਣ ਨਾਲ ਕੱਲਾ ਨਹੀਂ ਰਹਿ ਜਾਂਦਾ ਬਲਕਿ 4-4 ਕਰਕੇ 4 ਲੱਖ ਜੁੜ ਗਏ ਨੇ। ਜਿਹੜੇ ਕਹਿੰਦੇ ਸੀ ਅਸੀਂ ਸਫਾਇਆ ਕਰ ਦੇਣਾ, ਉਹ ਕਰਨਗੇ ਸਾਡੀ ਸਫਾਈ। ਪੱਟ ਚੀਰ ਕੇ ਜਿਨ੍ਹਾਂ ਨੂਨ ਪਾਇਆ, ਉਹ ਕਰਨਗੇ ਸਾਡੀ ਦਵਾਈ। ਜਿਹੜੇ ਕਹਿੰਦੇ ਨਹੀਂ ਲੈਣਾ ਦੇਣਾ,
ਉਹੀ ਕਰਨਗੇ ਦੇਸ਼ ਦੀ ਰਹਿਨੁਮਾਈ। ਜੀ ਡਾਕਟਰ ਸਾਹਿਬ। ਵੀਰ ਗੁਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਰੰਗੀਨ ਅੰਦਾਜ਼ ਦੇ ਵਿੱਚ ਆਪਣੀ ਇਹ ਲਿਖਤ ਲਿਖੀ ਹੈ ਜੀ। ਉਹਨਾਂ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ, ਉਹਨਾਂ ਨੇ ਸ਼ਲਾਘਾ ਕੀਤੀ ਹੈ, ਤੁਹਾਨੂੰ ਵੀ ਉਹਨਾਂ ਨੇ ਜੀ ਜਿਹੜਾ ਕੰਪਲੀਮੈਂਟ ਕੀਤਾ। ਮੈਂ ਸਮਝਦਾ ਵੀ ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ ਹਾਂ ਜੀ, ਭੈਣਾਂ ਭਰਾਵਾਂ ਵਾਂਗ ਇੱਕ ਦੂਸਰੇ ਦੇ ਨਾਲ ਗਿਆਨ ਸਾਂਝਾ ਕਰਦੇ ਜੀ ਜੀ। ਸੋ ਬਹੁਤ ਕੁਝ ਸਾਡਾ ਸਿੱਖਣਾ ਸਾਡੇ ਦਰਸ਼ਕਾਂ ਤੋਂ ਹੈ ਔਰ ਮੈਨੂੰ ਇਸ ਗੱਲ ਦਾ ਅਹਿਸਾਸ ਬੇਸ਼ੱਕ 25-30 ਸਾਲ ਤੋਂ ਸਿੱਖ ਪਬਲਿਕ ਲਾਈਫ 'ਚ ਮੈਂ ਹਾਂ ਜੀ, ਲੇਕਿਨ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਵੀ ਸਿੱਖਣਾ ਕਿਹਨੂੰ ਕਹਿੰਦੇ ਨੇ ਔਰ ਇਹਨੇ ਡਾਈਵਰਸ ਵਿਊਜ਼ ਹੁੰਦੇ ਨੇ, ਇੰਨੇ ਐਂਗਲਸ ਤੋਂ ਗੱਲ ਕੀਤੀ ਹੁੰਦੀ ਹੈ ਜਿਹੜੀ ਕਿ ਆਮ ਕਿਤਾਬਾਂ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਜਾਂ ਅਖਬਾਰਾਂ ਜਾਂ ਮੀਡੀਆ 'ਚ ਉਹਨੂੰ ਤੁਸੀਂ ਜਿੰਨਾ ਮਰਜ਼ੀ ਜਿਹੜਾ ਪੜ੍ਹਿਆ ਹੋਏ ਜਾਂ ਪੜ੍ਹੋ ਉਹ ਤੁਸੀਂ ਹਾਸਲ ਨਹੀਂ ਕਰ ਸਕਦੇ ਜੀ। ਸੋ ਉਹਨਾਂ ਨੇ ਦੋਨੋਂ ਹੀ ਬੜੇ ਟੌਪ ਦੇ ਸ਼ਾਇਰ, ਇੱਕ ਬੀਤੇ ਸਮੇਂ ਦਾ ਇੱਕ ਅੱਜ ਦਾ ਕੋਟ ਕੀਤਾ ਜੀ। ਉਹਨਾਂ ਨੇ ਆਦਤਾਂ ਨਹੀਂ ਦੱਸੀਆਂ ਵੀ ਉਹਨਾਂ ਨੇ ਕਿਹੜੀਆਂ ਬਦਲ ਲਈਆਂ ਜੀ। ਹਾਲਾਂ ਵਾਰਿਸ ਸ਼ਾਹ ਏਡਾ ਵੀ ਗਲਤ ਨਹੀਂ ਹੈ। ਜਦੋਂ ਵਾਰਿਸ ਸ਼ਾਹ ਕਹਿੰਦੇ ਨੇ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ ਜੀ, ਕਿਉਂਕਿ ਸ਼ਾਇਦ ਉਸ ਜ਼ਮਾਨੇ 'ਚ ਅਜੇ ਮੈਡੀਕਲ ਸਾਇੰਸ ਤਾਂ ਇੰਨੀ ਨਹੀਂ ਸੀ ਡਿਵੈਲਪ ਹੋਈ ਕਿ ਉਹਨਾਂ ਨੇ ਕੋਈ ਦੇਖਿਆ ਹੋਏ ਵੀ ਹੈਬਿਟ ਫਾਰਮੇਸ਼ਨ ਕਿਵੇਂ ਹੁੰਦੀ ਹੈ ਔਰ ਕਿਵੇਂ ਜਿਹੜੇ ਬ੍ਰੇਨ ਸੈਲਸ ਦੇ ਵਿੱਚ ਹੈਬਿਟਸ ਵਾਲਾ ਸਾਡਾ ਜਿਹਨੂੰ ਐਡਿਕਸ਼ਨ ਵੀ ਹੁੰਦੀ ਹੈ ਜਾਂ ਹੈਬਿਟ ਮੇਕਿੰਗ ਹੈ, ਕਿਵੇਂ ਫਿਰ ਉਹਨੂੰ ਅਨਕੋਇਲ ਕਰਨਾ ਪੈਂਦਾ ਹੈ, ਫਿਰ ਰੀਕੋਇਲ ਹੁੰਦਾ ਜੀ ਜੀ। ਲੇਕਿਨ ਵਾਰਿਸ ਸ਼ਾਹ ਨੇ ਬਹੁਤ ਸਾਰਾ ਟ੍ਰੈਂਡ ਦੇਖਿਆ ਹੋਏਗਾ ਆਪਣੇ ਆਲੇ ਦੁਆਲੇ ਦੇ ਸਮਾਜ ਦਾ, ਫਿਊਡਲ ਕੀ ਹਰਕਤਾਂ ਕਰਦੇ ਨੇ, ਸੋ ਉਹਦੇ 'ਚੋਂ ਉਹਨੇ ਅੰਦਾਜ਼ਾ ਲਾਇਆ। ਅੱਜ ਵੀ ਸਾਡਾ ਬਹੁਤ ਸਾਰਾ ਜਿਹੜਾ ਵੱਡਾ ਹਿੱਸਾ ਹੈ ਉਹ ਆਪਣੀ, ਔਰ ਕਈ ਵਾਰੀ ਆਮ ਕਹਿਣਗੇ ਜੀ ਮੈਂ ਤਾਂ ਨਹੀਂ ਕਰਨਾ ਚਾਹੁੰਦਾ ਪਰ ਕੀ ਕਰਾਂ ਆਦਤ ਤੋਂ ਮਜਬੂਰ ਹੈ ਜੀ। ਪਰ ਇੱਕ ਗੱਲ ਜ਼ਰੂਰ ਹੈ ਵੀ ਜੇ ਧਈਆ ਕਰ ਲਿਆ ਜਾਏ, ਇਸ ਗੱਲ ਨੂੰ ਪੱਕੇ ਤੌਰ ਦੇ ਉੱਤੇ ਪੱਲੇ ਬੰਨ੍ਹ ਲਿਆ ਜਾਏ ਵੀ ਕੋਈ ਤਬਦੀਲੀ ਕਰਨੀ ਹੈ ਤੇ ਫਿਰ ਵਾਰਿਸ ਸ਼ਾਹ ਗਲਤ ਹੋ ਜਾਂਦਾ ਫਿਰ ਜਿਹੜਾ। ਔਰ ਅਸੀਂ ਦੇਖਦੇ ਹਾਂ ਵੀ ਸਾਡੇ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ ਕਿ 10 ਗੁਰੂ ਸਾਹਿਬਾਨ ਦੀ ਬਖਸ਼ਿਸ਼ ਦੇ ਨਾਲ ਕਿਵੇਂ ਉਸ ਧਰਤੀ ਦਾ ਖਮੀਰ ਬਦਲਿਆ। ਜਿਹੜੇ ਲੋਕ ਗੁਲਾਮੀ ਕਬੂਲਣ 'ਚ ਬੜਾ ਮਾਣ ਮਹਿਸੂਸ ਕਰਦੇ ਸੀ, ਦਿੱਲੀਸ਼ਵਰੋ ਈਸ਼ਵਰੋ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ, ਉਹਨਾਂ ਨੇ ਕਿਵੇਂ ਸਮਾਜ ਨੂੰ, ਦੇਸ਼ ਦੇ ਸਿਆਸੀ ਢਾਂਚੇ ਨੂੰ ਬਦਲ ਕੇ ਰੱਖ ਦਿੱਤਾ ਜੀ। ਜਿਨ੍ਹਾਂ ਦਾ ਕੰਮ ਸਿਰਫ ਖੇਤਾਂ ਦੇ ਵਿੱਚ ਹਲ ਵਾਹੁਣਾ ਸੀ ਜਾਂ ਕਿਰਤੀ ਕਿਸਾਨ, ਲੋਹਾਰ, ਤਰਖਾਣ, ਛੀਂਬੇ, ਜੱਟ, ਜਿਨ੍ਹਾਂ ਨੂੰ ਬਿਲਕੁਲ ਜਿਨਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਬਈ ਕਦਾਏ, ਕੋਈ ਕਨਸੈਪਟ ਹੀ ਨਹੀਂ ਸੀ। ਉਹਨਾਂ ਨੇ ਐਸੀ ਤਬਦੀਲੀ ਲਿਆ ਕੇ ਰੱਖੀ ਕਿ ਬੁੱਲੇ ਸ਼ਾਹ ਕਹਿਣ ਤੇ ਮਜਬੂਰ ਹੋਇਆ, ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ, ਕਿ ਭੂਰਿਆਂ ਦੀਆਂ ਬੁੱਕਲਾਂ ਮਾਰਨ ਵਾਲੇ ਬਾਦਸ਼ਾਹ ਬਣੇ ਔਰ ਮੁਗਲਾਂ ਨੂੰ ਜ਼ਹਿਰ ਪਿਆਲੇ ਪੀਣੇ ਪਏ। ਸੋ ਆਦਤਾਂ ਟੁੱਟੀਆਂ, ਪਰਸੈਪਸ਼ਨਸ ਬਦਲੀਆਂ, ਕਨਸੈਪਟ ਬਦਲੇ। ਔਰ ਜਿਹੜੀ ਗੱਲ ਉਹਨਾਂ ਨੇ ਇਨਫੈਕਟ ਅਖੀਰਲਾ ਸੁਰਜੀਤ ਪਾਤਰ ਨੂੰ ਕੋਟ ਕੀਤਾ ਉਹ ਤਾਂ ਉਹਨਾਂ ਨੇ ਸੱਚੋ ਸੱਚ ਦੀ ਸ਼ਲਾਘਾ ਦੇ ਸੈਂਸ 'ਚ ਕਿਹਾ ਕਿ ਬਈ ਸੁਰਜੀਤ ਪਾਤਰ ਨੇ ਇਹ ਕਿਹਾ ਕਿ ਬਈ ਇੰਨਾ ਸੱਚ ਵੀ ਨਾ ਬੋਲ ਕਿ ਇਕੱਲਾ ਰਹਿ ਜਾਵੇਂ, 4 ਬੰਦੇ ਤਾਂ ਰਹਿਣ ਦੇ ਮੋਢਾ ਦੇਣ ਲਈ। ਅਸੀਂ ਵੀ ਇੱਕ ਦਿਨ ਕੋਟ ਕੀਤਾ ਸੀ ਬਿਫੋਰ, ਹਾਲਾਂ ਅਸੀਂ ਡਿਫਰੈਂਟ ਕੰਟੈਕਸਟ ਕੀਤਾ ਸੀ, ਮੈਨੂੰ ਇਹ ਨਹੀਂ ਸੀ ਪਤਾ ਵੀ ਪਾਤਰ ਦੀਆਂ ਇਹ ਲਾਈਨਾਂ ਨੇ ਪਰ ਇਹਦੇ 'ਚ। ਔਰ ਉਹਨਾਂ ਨੇ ਇਹ ਕਿਹਾ ਵੀ ਦੇਖੋ ਸੱਚੋ ਸੱਚ ਸੱਚ ਬੋਲਦੇ ਨੇ, ਫਿਰ ਵੀ 2-4 ਲੱਖ ਲੋਕ ਜੁੜ ਰਹੇ ਨੇ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੱਚ ਬੋਲਣ ਵੇਲੇ ਇੱਕ ਸਟੇਜ ਤਾਂ ਹੁੰਦੀ ਹੈ ਵੀ ਤੁਹਾਡੇ ਆਪਣੇ ਵੀ ਸਾਥ ਛੱਡ ਜਾਂਦੇ ਨੇ, ਕਈ ਵਾਰ ਐਂ ਲੱਗਦਾ ਵੀ ਸ਼ਾਇਦ ਤੁਹਾਡਾ ਪਰਛਾਵਾਂ ਵੀ ਤੁਹਾਡੇ ਨਾਲ ਨਾ ਖਲੋਏ, ਪਰ ਸੱਚ ਦਾ ਆਪਣਾ ਭਾਰ ਹੁੰਦਾ। ਸਮਾਂ ਪਾ ਕੇ ਜਿਹੜਾ ਸੱਚ ਹੈ ਉਹ ਜ਼ਮੀਨ ਦੇ ਉੱਤੇ ਗੱਡੀ ਉਸ ਡੀਪ ਲਾਟ ਵਰਗਾ ਹੁੰਦਾ ਕਿ ਜਿਹਦਾ ਕੱਦ ਫਿਰ ਵੱਡਾ ਹੁੰਦਾ ਜਾਂਦਾ ਹੈ। ਬੇਸ਼ੱਕ ਉਸ ਨੂੰ ਵੇਲੇ ਦੇ ਹਾਕਮ ਫਾਇਦੇ ਦੇ ਦੇਣ, ਕੋਈ ਮਨਸੂਰ ਬਣਾ ਦੇਣ, ਕੋਈ ਸੁਕਰਾਤ ਬਣਾ ਦੇਣ, ਕੋਈ ਗੁਰੂ ਅਰਜਨ ਸਾਹਿਬ ਵਾਂਗ ਤੱਤੀ ਤਵੀ ਤੇ ਬਿਠਾ ਦੇਣ, ਕੋਈ ਭਾਈ ਮਤੀ ਦਾਸ, ਕੋਈ ਭਾਈ ਦਿਆਲਾ, ਕੋਈ ਜਿੰਦਾ ਸੁੱਖਾ, ਕੋਈ ਦਿਲਾਵਰ ਸਿੰਘ, ਕੁਛ ਕਿਸੇ ਹਾਲਾਤ 'ਚ ਬਣ ਜਾਏ ਪਰ ਉਹਦਾ ਕੱਦ ਵੱਡਾ ਹੁੰਦਾ ਜਾਂਦਾ ਤੇ ਉਸ 'ਚੋਂ ਜਿਹੜੀਆਂ ਚਾਨਣ ਦੀਆਂ ਰਿਸ਼ਮਾਂ ਨੇ ਉਹ 4 ਚਫੇਰੇ ਨੂੰ ਰੁਸ਼ਨਾਉਂਦੀਆਂ ਨੇ, ਉਹ ਹਮੇਸ਼ਾ ਦੇ ਲਈ ਉਸ ਗਗਨ ਦੇ ਰੋਸ਼ਨ ਸਿਤਾਰੇ ਬਣ ਜਾਂਦੇ ਨੇ। ਇਹ ਸੱਚ ਦਾ ਕਮਾਲ ਹੈ ਔਰ ਜ਼ਾਹਰ ਹੈ ਵੀ ਅਸੀਂ ਇਹ ਤਾਂ ਨਹੀਂ ਦਾਅਵਾ ਕਰਦੇ ਕਿ ਭਾਈ ਅਸੀਂ ਉਸ ਸੱਚ ਨੂੰ ਜਿਹੜਾ ਹੈ ਉਸ ਨਾਲ ਕਿੰਨਾ ਕੁ ਖਲੋ ਸਕਾਂਗੇ, ਕਿੰਨੀ ਕੁ ਦੇਰ ਖਲੋਵਾਂਗੇ, ਪਰ ਸਾਡਾ ਯਤਨ ਜ਼ਰੂਰ ਹੁੰਦਾ ਹੈ ਕਿ ਜਦੋਂ ਅਸੀਂ ਇਸ ਕੁਰਸੀ 'ਤੇ ਆ ਕੇ ਬੈਠ ਜਾਂਦੇ ਹਾਂ
ਤੇ ਫਿਰ ਘਟਨਾਕ੍ਰਮ ਨੂੰ ਉਸੇ ਕੰਟੈਕਸਟ ਦੇ ਵਿੱਚ ਹੀ ਸੱਚ ਦੇ ਆਇਨੇ ਤੋਂ ਦੇਖਿਆ ਜਾਏ। ਸੋ ਵੀਰ ਗੁਰਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੂੰ ਸੱਚੋ ਸੱਚ ਦਾ ਕੋਰਾ ਖਰਾ ਟੁਣਕਦਾ ਸੱਚ ਚੰਗਾ ਲੱਗਦਾ ਹੈ। ਔਰ ਅਸੀਂ ਚਾਹਾਂਗੇ ਕਿ ਸਾਨੂੰ ਉਹ ਸੁਝਾਅ ਵੀ ਦੇਣ ਕਿ ਅਸੀਂ ਹੋਰ ਕਿਵੇਂ ਇਸ ਪ੍ਰੋਗਰਾਮ ਨੂੰ ਇੰਪਰੂਵ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਅਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।